ਉਧਰ ਅੱਜ ਇੱਕ ਪਾਕਿਸਤਾਨੀ ਮੂਲ ਦਾ ਨਿਖਿਲ ਗੁਪਤਾ ਵਾਂਗੂ ਹੀ ਇੱਕ ਜਿਹੜਾ ਬੰਦਾ ਆ ਆਸਿਫ ਮਰਚੈਂਟ ਆ ਉਸ ਨੂੰ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਇਹ ਇਰਾਨੀਅਨ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀਗਾ ਤੇ ਇਸ ਨੇ ਸੁਪਾਰੀ ਦੇ ਰਿਹਾ ਸੀਗਾ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨਸ ਇਨਕਲੂਡਿੰਗ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੀ ਅਸੈਸੀਨੇਸ਼ਨ ਦੇ ਲਈ। 46 ਸਾਲਾਂ ਦਾ ਪਾਕਿਸਤਾਨੀ ਨੈਸ਼ਨਲ ਆਸਿਫ ਮਰਚੈਂਟ ਆ ਕਹਿੰਦੇ ਵੀ ਇਹ ਪੋਲੀਟੀਕਲ ਅਸੈਸੀਨੇਸ਼ਨ ਨਿਊਯਾਰਕ ਸਿਟੀ ਦੇ ਵਿੱਚ ਕਰਾਉਣ ਦੇ ਲਈ ਕਾਹਲਾ ਪਿਆ ਹੋਇਆ ਸੀ ਤੇ ਇਹਨੇ $5000 ਐਡਵਾਂਸ ਦੇ ਵਿੱਚ ਸਾਈ ਦੇ ਰੂਪ ਦੇ ਵਿੱਚ ਕਹਿੰਦੇ ਵੀ ਦਿੱਤਾ ਸੀਗਾ ਕੰਟਰੈਕਟ ਕਰਨ ਦੇ ਲਈ ਕਿਲਰਸ ਜਿਹੜਾ ਉਹਨੂੰ ਯੂਐਸ ਅਟਾਰਨੀ ਜਿਹੜੇ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਬ੍ਰੀਓਨ ਪੀਸ ਦੇ ਇਲਾਕੇ ਦੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਅੱਜ ਅਦਾਲਤ ਵਿੱਚ ਲਾ ਐਨਫੋਰਸਮੈਂਟ ਸੋਰਸ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਇਰਾਨੀਅਨ ਆ ਇਹ ਇੰਡਾਈਟ ਕੀਤਾ ਗਿਆ ਆ ਈਸਟਰਨ ਡਿਸਟ੍ਰਿਕਟ ਦੇ ਵਿੱਚ ਤੇ ਕਹਿੰਦੇ ਵੀ ਉਹ 100% ਏਜੰਟ ਸੀ ਇਰਾਨੀਅਨ ਸਰਕਾਰ ਦਾ। 2020 ਦੇ ਵਿੱਚ ਉਸ ਟਾਈਮ ਦੇ ਉੱਤੇ ਜਦ ਪ੍ਰੈਜ਼ੀਡੈਂਟ ਟਰੰਪ ਸੀਗੇ ਉਹਨਾਂ ਨੇ ਇਰਾਨੀਅਨ ਮਿਲਟਰੀ ਲੀਡਰ ਸੁਲੇਮਾਨੀ ਨੂੰ ਜਿਹੜਾ ਉਹ ਮਾਰਿਆ ਸੀਗਾ ਇੱਕ ਮਿਜ਼ਾਈਲ ਅਟੈਕ ਦੇ ਵਿੱਚ। ਯੂਐਸ ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਸ ਪਲਾਟ ਦੇ ਬਾਰੇ ਜਿਹੜੀ ਕਨਫਰਮੇਸ਼ਨ ਆ ਉਹ ਦਿੱਤੀ ਹੈਗੀ ਆ। ਟਰੰਪ ਹੁਣਾਂ ਦੇ ਜਦ ਬਟਲਰ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਅਸੈਸੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਸੀਗੀ। ਉਸ ਤੋਂ ਬਾਅਦ ਦੇ ਵਿੱਚ ਵੀ ਤੇ ਉਸ ਤੋਂ ਪਹਿਲਾਂ ਵੀ ਇਹ ਖਬਰਾਂ ਆ ਰਹੀਆਂ ਸੀਗੀਆਂ, ਦੱਸਿਆ ਜਾ ਰਿਹਾ ਸੀਗਾ ਵੀ ਇਰਾਨ ਦੇ ਦੁਆਰਾ ਪ੍ਰੈਜ਼ੀਡੈਂਟ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਸਕਦੀ ਆ ਤੇ ਅੱਜ ਉਹ ਕੜੀ ਜਿਹੜੀ ਆਪਸ ਦੇ ਵਿੱਚ ਜੁੜਦੀ ਹੋਈ ਨਜ਼ਰ ਆਈ ਆ ਵੀ ਇਰਾਨੀਅਨ ਬੈਕਡ ਅਸੈਸੀਨੇਸ਼ਨ ਪਲਾਟ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉਲਟ ਕੀਤਾ ਜਾ ਰਿਹਾ ਸੀ। ਇਨਫੈਕਟ ਇਹਨੇ ਸੁਪਾਰੀ ਜਿਹੜੀ ਆ ਉਹਦੇ ਲਈ ਸਾਈ ਦੀ ਵੀ ਜਿਹੜੀ ਉਹ ਦੇ ਦਿੱਤੀ ਸੀ। ਮਰਚੈਂਟ ਕਹਿੰਦਾ ਨਿਊਯਾਰਕ ਦੇ ਵਿੱਚ ਆਇਆ ਸੀ ਜੂਨ ਦੇ ਵਿੱਚ, ਜਿੱਥੇ ਇਸਨੇ ਸਪੋਜ਼ਡ ਜਿਹੜਾ ਹਿਟਮੈਨ ਆ ਉਸ ਨੂੰ ਮਿਲਣਾ ਸੀਗਾ, ਉਹ ਮਿਲਿਆ ਸੀ ਤੇ ਉਹ ਵੀ ਉਹ ਜਿਹੜਾ ਲਾ ਐਨਫੋਰਸਮੈਂਟ ਆਫਿਸਰਸ ਦਾ ਹੀ ਅੰਡਰ ਕਵਰ ਏਜੰਟ ਸੀਗਾ, ਜਿੱਦਾਂ ਆਪਾਂ ਨਿਖਿਲ ਗੁਪਤਾ ਦੇ ਮਾਮਲੇ ਦੇ ਵਿੱਚ ਪੰਨੂ ਹੁਣਾਂ ਨੂੰ ਮਾਰਨ ਦੀ ਜਿਹੜੀ ਸੁਪਾਰੀ ਦੇਣ ਵਾਲੇ ਮਾਮਲੇ 'ਚ ਦੇਖਿਆ ਸੀਗਾ। ਸੋ ਕਹਿੰਦੇ ਵੀ ਕੁਝ ਦਿਨਾਂ ਬਾਅਦ ਉਹ ਦੁਬਾਰਾ ਆਇਆ, ਆਪਣਾ ਐਡਵਾਂਸ ਜਿਹੜਾ ਕੈਸ਼ ਦੇ ਵਿੱਚ ਲੈ ਕੇ ਆਇਆ ਤੇ ਅੰਡਰ ਕਵਰ ਏਜੰਟ ਨੂੰ ਕਿਹਾ ਵੀ ਇਸ ਪਲਾਟ ਦੇ ਵਿੱਚ ਤੁਸੀਂ ਅੱਗੇ ਵਧੋ ਤੇ ਜਿਹੜੀ ਅਸੈਸੀਨੇਸ਼ਨ ਆ ਉਸ ਨੂੰ ਅੰਜਾਮ ਦਿਓ। ਅਗਲੇ ਮਹੀਨੇ ਕਹਿੰਦੇ ਵੀ ਜੁਲਾਈ 12 ਨੂੰ ਉਹ ਮੁਲਕ ਛੱਡ ਕੇ ਯੂਐਸ ਨੂੰ ਛੱਡ ਕੇ ਵਾਪਸ ਜਾਣ ਦੀ ਜਿਹੜੀ ਉਹ ਤਿਆਰੀ ਦੇ ਵਿੱਚ ਸੀ ਜਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਅੰਡਰ ਕਵਰ ਏਜੰਟਸ ਨੇ ਆਸਿਫ ਮਰਚੈਂਟ ਉਸ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਸੀਗਾ। ਸੋ ਕਹਿੰਦੇ ਵੀ ਜਦੋਂ ਯੂਐਸ ਦੇ ਵਿੱਚ ਆਇਆ ਕਈ ਥਾਵਾਂ ਦੇ ਉੱਤੇ ਉਹ ਹੈਂਗ ਆਊਟ ਵੀ ਕਰਦਾ ਰਿਹਾ। ਕਹਿੰਦੇ ਵੀ ਕਈ ਵਾਰੀ ਬਾਰਜ਼ ਸਟ੍ਰਿਪ ਕਲੱਬ ਦੇ ਵਿੱਚ ਵੀ ਉਹ ਦੇਖਿਆ ਗਿਆ ਸੀਗਾ। ਸੋ ਇਹ ਹਰ ਵਾਰੀ ਜਿਹੜਾ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਹੀ ਦੇਖਿਆ ਜਾਂਦਾ ਰਿਹਾ ਆ। ਇਹਨੇ ਨਕਦ ਜਿਹੜੇ ਨਵੇਂ ਕਰਾਰੇ ਨੋਟ ਆ $5000 ਆ ਉਹ ਅੰਡਰ ਕਵਰ ਏਜੰਟ ਨੂੰ ਜੋ ਕਿ ਹਿਟਮੈਨ ਬਣ ਕੇ ਨਜ਼ਰ ਆ ਰਿਹਾ ਸੀਗਾ ਉਸ ਦੇ ਨਾਲ ਮਿਲ ਰਿਹਾ ਸੀ, ਉਸ ਨੂੰ ਜਿਹੜੇ ਉਹ ਫੜਾਏ ਸੀ ਜੀ। ਸੋ ਬਿਲਕੁਲ ਉਹਦੀ ਇੱਕ ਵਾਈਫ ਤਾਂ ਨਿਆਣੇ ਪਾਕਿਸਤਾਨ 'ਚ ਰਹਿੰਦੇ ਆ, ਇੱਕ ਵਾਈਫ ਤਾਂ ਜਿਹੜੇ ਨਿਆਣੇ ਆ ਉਹ ਇਰਾਨ ਵਿੱਚ ਰਹਿੰਦੇ ਆ। ਤਹਿਰਾਨ ਦੇ ਵਿੱਚ ਵੀ ਉਹਦਾ ਜਿਹੜਾ ਘਰ ਸੀਗਾ ਤੇ ਕਹਿੰਦੇ ਭਈ ਇਰਾਨ ਦੀ ਕੈਪੀਟਲ ਜਿਹੜੀ ਤਹਿਰਾਨ ਆ ਉੱਥੇ ਇਹਦਾ ਘਰ ਸੀ। ਇਰਾਨ ਬੈਕਡ ਜਿਹੜਾ ਪਲਾਟ ਸੀਗਾ ਇੱਕ ਸੀਕ੍ਰੇਟ ਸਰਵਿਸ ਨੇ ਜਿਹੜੀ ਟਰੰਪ ਉਹਨਾਂ ਦੀ ਸਿਕਿਉਰਿਟੀ ਦੀ ਡਿਟੇਲ ਆ ਜੁਲਾਈ 13 ਤੋਂ ਪਹਿਲਾਂ ਇਹ ਡੀਰੇਲ ਕੀਤਾ ਸੀਗਾ। ਸੋ ਉਸਨੇ ਜਦੋਂ ਜਾਣਾ ਸੀ ਉਸ ਤੋਂ ਪਹਿਲਾਂ ਉਸਨੂੰ ਫੜ ਲਿਆ ਗਿਆ। ਦੇਖੋ 13 ਤਰੀਕ ਨੂੰ ਹਮਲਾ ਫਿਰ ਵੀ ਜਿਹੜਾ ਉਹ ਟਰੰਪ ਹੋਣਾ ਦੇ ਉੱਤੇ ਹੁੰਦਾ ਆ ਜਦ ਕਿ ਪਤਾ ਸੀਗਾ ਵੀ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਦੀ ਕੋਸ਼ਿਸ਼ ਆ। 12 ਤਰੀਕ ਨੂੰ ਇਹ ਬੰਦਾ ਆਸਿਫ ਮਰਚੈਂਟ ਫੜ ਲਿਆ ਜਾਂਦਾ ਆ, ਪਰ ਫਿਰ ਵੀ ਸੀਕ੍ਰੇਟ ਸਰਵਿਸ ਦੇ ਫੇਲੀਅਰ ਕਰਕੇ 13 ਜੁਲਾਈ ਨੂੰ ਉਹਨਾਂ ਉੱਤੇ ਜਿਹੜਾ ਉਹ ਹਮਲਾ ਹੁੰਦਾ ਤੇ ਉਹਨਾਂ ਦਾ ਬਾਲ-ਬਾਲ ਬਚਾ